ਵਸੀ ਸਾਉਣ ਦਿਆ ਬਦਲਾਓ ਵਸੀ ਕਣ ਮਣ ਕਣੀਆਂ। ਦੁੱਖ ਉਹਨਾਂ ਨੂੰ ਹੁੰਦੇ ਧੀਆਂ ਜਿਨ੍ਹਾਂ ਨੇ ਜੰਮੀਆਂ। ਉਹ ਜਿਨ੍ਹਾਂ ਧੀਆਂ ਨਹੀਂ ਜਣੀਆਂ ਗੱਲਾਂ ਕਰਦੇ ਨੇ ਬੜੀਆਂ। ਵਸੀ ਸਾਉਣ ਦਿਆ ਬਦਲਾਓ ਵਸੀ ਕਣ ਮਣ ਕਣੀਆਂ। ਅੱਜ ਦੀ ਮੇਰੀ ਇਹ ਬਾਤ, ਮੇਰੀ ਇਹ ਗੱਲ ਉਹਨੂੰ ਸਮਝ ਆਏਗੀ ਜਿਹੜਾ ਭੈਣਾਂ ਦਾ ਭਰਾ ਏ ਜਾਂ ਜਿਹੜਾ ਧੀਆਂ ਦਾ ਬਾਪ ਏ। ਜਿਨ੍ਹਾਂ ਦੀਆਂ ਭੈਣਾਂ ਕੋ ਨਹੀਂ ਜਾਂ ਜਿਨ੍ਹਾਂ ਧੀਆਂ ਜੰਮੀਆਂ ਕੋ ਨਹੀਂ, ਉਹਨਾਂ ਨੂੰ ਮੇਰੀ ਗੱਲ ਦੀ ਸਮਝ ਨਹੀਂ ਆਉਣੀ। ਕਿਉਂਕਿ ਗੱਲ ਕੋਈ ਰੱਟੀ ਰਟਾਈ ਨਹੀਂ ਕਰਨ ਲੱਗਾ, ਨਾ ਹੀ ਕੋਈ ਬਨਾਵਟੀ ਬਾਤ ਕਰਨ ਲੱਗਾ, ਨਾ ਹੀ ਕੋਈ ਸੁਣੀ ਸੁਣਾਈ ਗੱਲ ਕਰਨ ਲੱਗਾ। ਮੈਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਕਰਨ ਲੱਗਾ। ਬੜੇ ਗੌਰ ਦੇ ਨਾਲ ਸੁਣਿਓ ਜੇ। ਬੇਸ਼ੱਕ ਅੱਜ ਤੁਹਾਡੀਆਂ ਧੀਆਂ ਨਿੱਕੀਆਂ ਨੇ, ਆ ਕੱਲ੍ਹ ਨੂੰ ਇਹ ਨਾ ਹੀ ਵੱਡਿਆਂ ਹੋਣਾ ਨਾ। ਭਾਵੇਂ ਤੁਹਾਡੀਆਂ ਭੈਣਾਂ ਤੁਹਾਡੇ ਤੋਂ ਛੋਟੀਆਂ ਨੇ ਜਾਂ ਤੁਹਾਡੀਆਂ ਬਾਜੀਆਂ ਤੁਹਾਡੇ ਤੋਂ ਵੱਡੀਆਂ ਨੇ, ਇਹ ਹੈ ਤੇ ਤੁਹਾਡੀਆਂ ਭੈਣਾਂ ਹੀ ਨੇ ਨਾ। ਜਿਨ੍ਹਾਂ ਭਰਾਵਾਂ ਦੀਆਂ ਭੈਣਾਂ ਆਪਣੇ ਸਹੁਰੇ ਘਰ ਦੁਖੀ ਹੋਣ ਨਾ, ਪਰੇਸ਼ਾਨ ਹੋਣ, ਉਹਨਾਂ ਭਰਾਵਾਂ ਦੀ ਰਾਤਾਂ ਦੀ ਨੀਂਦਰ ਤਬਾਹ ਹੋ ਜਾਂਦੀ। ਜਾਂ ਜਿਨ੍ਹਾਂ ਵਾਲਦੈਨ ਦੀਆਂ ਧੀਆਂ ਆਪਣੇ ਸਹੁਰੇ ਘਰ ਪਰੇਸ਼ਾਨ ਹੋਣ, ਦੁਖੀ ਹੋਣ ਨਾ, ਉਹਨਾਂ ਮਾਪਿਆਂ ਦੀਆਂ ਨੀਂਦਰਾਂ ਖਰਾਬ ਹੋ ਜਾਂਦੀਆਂ ਨੇ। ਦਿਨ ਦਾ ਸਕੂਨ ਤਬਾਹ ਹੋ ਜਾਂਦਾ, ਕਿਉਂਕਿ ਧੀ ਆਪਣੇ ਘਰ ਦੁਖੀ ਹੈ, ਪਰੇਸ਼ਾਨ। ਜਾਂ ਅਗਰ ਭੈਣ ਆਪਣੇ ਸਹੁਰੇ ਘਰ ਸੁਖੀ ਹੋਵੇ, ਖੁਸ਼ ਹੋਵੇ, ਰਾਜ਼ੀ ਹੋਵੇ, ਇੱਧਰ ਮਾਂ ਪਿਓ ਦੀ ਜ਼ਿੰਦਗੀ ਇੰਝ ਬੜੀ ਖੁਸ਼ਗਵਾਰ ਹੁੰਦੀ। ਇੱਧਰ ਭਰਾਵਾਂ ਦੀ ਜ਼ਿੰਦਗੀ ਬੜੀ ਪੁਰਸਕੂਨ ਹੁੰਦੀ ਹੈ ਕਿ ਸਾਡੀ ਭੈਣ ਆਪਣੇ ਘਰ ਖੁਸ਼ ਹੈ। ਮੈਂ ਦੁਆ ਕਰਨਾ ਮੇਰੇ ਸੋਹਣਿਆ ਮਾਲਕਾ, ਜਿਹੜੇ ਭੈਣਾਂ ਦੇ ਭਰਾ ਨੇ, ਜਿਹੜੇ ਧੀਆਂ ਦੇ ਬਾਪ ਨੇ ਜਾਂ ਵਾਲਿਦੈਨ ਨੇ, ਮੇਰੇ ਸੋਹਣਿਆ ਮਾਲਕਾ, ਧੀਆਂ ਨੂੰ ਭੈਣਾਂ ਨੂੰ ਚੰਗੀ ਖਬਰ ਆਵੇ, ਠੰਡੀ ਹਵਾ ਆਵੇ, ਕਿਸੇ ਨੂੰ ਵੀ ਧੀਆਂ ਦਾ ਭੈਣਾਂ ਦਾ ਦੁੱਖ ਨਾ ਦੇਵੇ। ਇੱਕ ਨਿੱਕੀ ਜਿਹੀ ਗੱਲ ਲੱਗਾ ਸੁਣਾਉਣ, ਬੜੇ ਧਿਆਨ ਤੇ ਬੜੇ ਗੌਰ ਦੇ ਨਾਲ ਸੁਣਿਓ, ਲੰਮੀ ਚੌੜੀ ਗੁਫ਼ਤਗੂ ਨਹੀਂ ਕਰਦਾ। ਦੋ ਬੀਬੀਆਂ ਆਪਸ ਦੇ ਵਿੱਚ ਬਹਿ ਕੇ ਨਾ ਤੇ ਦੁੱਖ ਸੁੱਖ ਪਈਆਂ ਫੋਲਦੀਆਂ ਸਨ। ਇੱਕ ਬੀਬੀ ਦੂਜੀ ਬੀਬੀ ਨੂੰ ਪੁੱਛਦੀ ਹੈ ਵੀ ਭੈਣੇ ਸੁਣਾ ਕੀ ਹਾਲ ਹੈ ਧੀਆਂ ਪੁੱਤਰਾਂ ਦਾ, ਇਹ ਸਾਰੇ ਆਪਣੇ ਆਪਣੇ ਘਰ ਠੀਕ ਠਾਕ ਨੇ, ਰਾਜ਼ੀ ਬਾਜ਼ੀ ਨੇ ਨਾ? ਤੇ ਉਹ ਬੀਬੀ ਉਹਨੂੰ ਅੱਗੋਂ ਜਵਾਬ ਦੇਂਦੀ ਏ, ਆਂਦੀ ਹੈ ਧੀਆਂ ਨੂੰ ਤੇ ਬੜੀ ਸੁਖੀ ਆ, ਬੜਾ ਸਕੂਨ ਹੈ, ਬੜੀ ਠੰਡ ਹੈ, ਆ ਪੁੱਤਰਾਂ ਨੂੰ ਜ਼ਰਾ ਪਰੇਸ਼ਾਨ ਹੈ। ਤੇ ਉਹ ਅੱਗੋਂ ਪੁੱਛਦੀ ਹੈ ਵੀ ਕੀ ਗੱਲ, ਖੈਰ ਹੈ ਨਾ? ਧੀਆਂ ਨੂੰ ਖੁਸ਼ ਹੈ ਤੇ ਪੁੱਤਰ ਨੂੰ ਦੁਖੀ ਹੈ, ਕੀ ਗੱਲ ਹੈ? ਉਹ ਆਂਦੀ ਹੈ ਧੀਆਂ ਨੂੰ ਇਸ ਗੱਲੇ ਸੁਖੀਆਂ ਵੀ ਜਵਾਈ ਮੇਰਾ ਐਡਾ ਚੰਗਾ ਹੈ, ਧੀ ਮੇਰੀ ਜੋ ਆਂਦੀ ਹੈ ਨਾ, ਜਿਵੇਂ ਜਿਵੇਂ ਆਂਦੀ ਹੈ, ਜਵਾਈ ਮੇਰਾ ਉਂਝ ਹੀ ਕਰਦਾ। ਤੇ ਉਸ ਆਖਿਆ ਪੁੱਤਰ ਨੂੰ ਕਿਉਂ ਦੁਖੀ ਹੈ? ਉਹ ਆਖਣ ਲੱਗੀ ਨੂੰਹ ਮੇਰੀ ਜਿਹੜੀ ਹੈ ਨਾ, ਉਹ ਬੜੀ ਹੈ ਚਾਤਰ, ਆ ਪੁੱਤਰ ਮੇਰਾ ਪੋਟੇ ਚੜੇ ਹੈ, ਉਹ ਜਿਵੇਂ ਜਿਵੇਂ ਨਚਾਂਦੀ ਉਂਝ ਹੀ ਨੱਚਦਾ। ਚੰਗਾ ਭਲਾ ਸੀ ਵਿਆਹ ਤੋਂ ਪਹਿਲਾਂ, ਇਹ ਜਦੋਂ ਦਾ ਵਿਆਹ ਕੀਤਾ ਮੱਤ ਹੀ ਵੱਜ ਗਈ, ਬੁੱਢੀ ਦੇ ਥੱਲੇ ਲੱਗ ਗਿਆ। ਉਹ ਆਖਣ ਲੱਗੀ ਭੈਣੇ ਆ ਤੇਰੀ ਲਾਜਕ ਦੀ ਮੈਨੂੰ ਕੋਈ ਸਮਝ ਨਹੀਂ ਆਉਂਦੀ। ਜੇ ਜਵਾਈ ਤੇਰਾ ਧੀ ਤੇਰੀ ਦੀ ਗੱਲ ਮੰਨੇ ਤੇ ਜਵਾਈ ਬੜਾ ਚੰਗਾ, ਤੇ ਜੇ ਪੁੱਤਰ ਤੇਰਾ ਤੇਰੀ ਨੂੰਹ ਦੀ ਗੱਲ ਕੋਈ ਮੰਨ ਲੇ ਤੇ ਉਹ ਬੜਾ ਭੈੜਾ ਹੋ ਗਿਆ, ਉਹਦੀ ਮੱਤ ਵੱਜ ਗਈ, ਉਹ ਬੁੱਢੀ ਦੇ ਥੱਲੇ ਲੱਗ ਗਿਆ। ਨਹੀਂ, ਇੰਜ ਨਾ ਕਰ, ਆ ਮੇਰਾ ਉਹਦਾ 2 ਨੰਬਰ ਹੀ ਨਾ ਕਰ। ਜੇ ਆ ਚਾਹਨੀ ਹੈ ਕਿ ਮੇਰਾ ਜਵਾਈ ਮੇਰੀ ਧੀ ਦੀ ਹਰ ਡਿਮਾਂਡ ਪੂਰੀ ਕਰੇ, ਤੇ ਜਿਹੜੀ ਤੇਰੀ ਨੂੰਹ ਹੈ ਆਖਰ ਉਹ ਵੀ ਤੇ ਕਿਸੇ ਦੀ ਧੀ ਹੈ ਨਾ। ਮੈਂ ਇਹ ਗੱਲ ਆਨਾ ਜਿਹੜੀਆਂ ਸੱਸਾਂ ਨੇ, ਇਹਨਾਂ ਨੂੰ ਆਖਾਂਗਾ ਕਦੇ ਤੁਸੀਂ ਵੀ ਕਿਸੇ ਦੀ ਨੂੰਹ ਸੋ, ਅਗਰ ਤੁਹਾਡੀ ਸੱਸ ਨੇ ਤੁਹਾਡੇ ਨਾਲ ਭੈੜਾ ਸਲੂਕ ਕੀਤਾ, ਚੰਗਾ ਕੰਮ ਨਹੀਂ ਕੀਤਾ, ਚੰਗਾ ਸਲੂਕ ਨਹੀਂ ਕੀਤਾ, ਤੇ ਉਹ ਹੀ ਸਲੂਕ ਤੁਸੀਂ ਆਪਣੀ ਨੂੰਹ ਦੇ ਨਾਲ ਦੇ ਨਾ ਕਰੋ। ਕਿਉਂਕਿ ਤੁਹਾਨੂੰ ਪਤਾ ਹੈ ਕਿ ਸੱਸ ਅਗਰ ਭੈੜਾ ਸਲੂਕ ਕਰੇ ਤੇ ਨੂੰਹ ਦੇ ਦਿਲ ਤੇ ਕੀ ਬੀਤਦੀ, ਕੀ ਗੁਜ਼ਰਦੀ। ਸੋ ਇਸ ਵਾਸਤੇ ਇੱਕ ਚੰਗੀ ਸੱਸ ਬਣ ਕੇ ਤੇ ਅੱਗੋਂ ਨੂੰਹ ਨੂੰ ਆ ਚੰਗਾ ਉਹਦੇ ਨਾਲ ਸਲੂਕ ਕਰੋ, ਉਹਦੇ ਨਾਲ ਇੰਜ ਨਾ ਕਰੋ। ਮੈਂ ਬੜੀ ਜ਼ਿੰਮੇਦਾਰੀ ਨਾਲ ਗੱਲ ਆਨਾ ਕਿ ਅਗਰ ਚਾਹੁੰਦੇ ਹੋ ਕਿ ਸਾਡੀਆਂ ਧੀਆਂ ਆਪਣੇ ਘਰ ਖੁਸ਼ ਰਹਿਣ, ਰਾਜ਼ੀ ਰਹਿਣ, ਸੁਖੀ ਰਹਿਣ, ਤੇ ਫਿਰ ਜਿਹੜੀਆਂ ਵਿਆਹ ਕੇ ਲਿਆਂਦੀਆਂ ਜੇ ਨਾ ਨੂੰਹਾਂ, ਉਹਨਾਂ ਨਾਲ ਚੰਗਾ ਸਲੂਕ ਕਰੋ, ਕਿਉਂਕਿ ਉਹ ਵੀ ਕਿਸੇ ਦੀਆਂ ਧੀਆਂ ਨੇ। ਅਗਰ ਤੁਸੀਂ ਵਿਆਹ ਕੇ ਲਿਆਂਦੀ ਨੂੰਹ ਦੇ ਨਾਲ ਭੈੜਾ ਸਲੂਕ ਕਰਨਾ, ਉਹਨੂੰ ਟੰਗ ਕੇ ਰੱਖਣਾ, ਉਹਨੂੰ ਚਿੱਥ ਕੇ ਰੱਖਣਾ, ਚੱਬ ਕੇ ਰੱਖਣਾ, ਤੇ ਜਿਹੜੀ ਤੁਸੀਂ ਵਿਆਹ ਕੇ ਘੱਲੀ ਹੈ ਨਾ ਅੱਗੇ, ਉਹਨਾਂ ਵੀ ਫਿਰ ਇੰਝ ਹੀ ਉਹਨੂੰ ਟੰਗ ਕੇ ਰੱਖਣਾ। ਅਗਰ ਤੁਹਾਡੀ ਧੀ, ਤੁਹਾਡੀ ਬੇਟੀ ਆਪਣੇ ਸਹੁਰੇ ਘਰ ਟੰਗੀ ਹੋਵੇ ਨਾ, ਤੁਹਾਨੂੰ ਕਿੰਨਾ ਦੁੱਖ ਹੈ ਕਿ ਸਾਡੀ ਧੀ ਦੇ ਨਾਲ ਉਹਦੇ ਸਹੁਰੇ ਭੈੜਾ ਸਲੂਕ ਕਰਦੇ ਨੇ। ਇਸੇ ਤਰ੍ਹਾਂ ਹੀ ਜਿਹੜੀ ਤੁਸੀਂ ਵਿਆਹ ਕੇ ਨੂੰਹ ਲਿਆਂਦੀ ਹੈ ਨਾ, ਜਦੋਂ ਤੁਸੀਂ ਉਹਦੇ ਨਾਲ ਭੈੜਾ ਸਲੂਕ ਕਰਦੇ ਹੋ, ਵਿੰਨ ਕੇ ਰੱਖਦੇ ਹੋ, ਟੰਗ ਕੇ ਰੱਖਦੇ ਹੋ, ਜਾਂ ਉਹਨੂੰ ਚਿੱਥ ਕੇ ਰੱਖਦੇ ਹੋ, ਤੇ ਉਹਦਿਆਂ ਪੇਕਿਆਂ ਨੂੰ ਵੀ ਐਵੇਂ ਹੀ ਦੁੱਖ ਹੈ, ਐਵੇਂ ਹੀ ਉਹਨਾਂ ਨੂੰ ਆਵਾਜ਼ ਆ ਰਹੀ ਹੈ ਕਿ ਸਾਡੀ ਧੀ ਨਾਲ ਉੱਥੇ ਭੈੜਾ ਸਲੂਕ ਹੁੰਦਾ। ਅਗਰ
ਘਰ ਨੂੰ ਖੁਸ਼ਗਵਾਰ ਬਣਾਉਣਾ ਹੈ, ਅਗਰ ਮਾਹੌਲ ਨੂੰ ਠੀਕ ਰੱਖਣਾ, ਇਹਦੇ ਵਾਸਤੇ ਨੂੰਹ ਹੋਵੇ ਜਾਂ ਸੱਸ ਹੋਵੇ, ਇਹਦੇ ਵਾਸਤੇ ਜਵਾਈ ਹੋਵੇ ਜਾਂ ਬਹੂ ਹੋਵੇ, ਕੋਈ ਵੀ, ਸਾਰਿਆਂ ਨੂੰ ਚਾਹੀਦਾ ਹੈ ਕਿ ਘਰ ਦਾ ਮਾਹੌਲ ਖੁਸ਼ਗਵਾਰ ਰੱਖਣ। ਇੱਥੇ ਮੈਂ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਐਡ ਕਰਨਾ ਚਾਹਾਂਗਾ। ਯਾਰ ਜਿਨ੍ਹਾਂ ਨੂੰ ਤੁਸੀਂ ਵੇਖਦੇ ਹੋ ਨਾ ਕਿ ਉਹਨਾਂ ਦੇ ਘਰ ਦੇ ਵਿੱਚ ਕਦੀ ਕੋਈ ਚੰਗੀ ਮਾੜੀ ਨਹੀਂ ਹੋਈ, ਉਹਨਾਂ ਦੇ ਘਰ ਦੇ ਵਿੱਚ ਕਦੇ ਝਗੜਾ ਨਹੀਂ ਹੋਇਆ, ਕਦੀ ਊਂਚ ਨੀਚ ਨਹੀਂ ਹੁੰਦੀ, ਇਹ ਝੂਠ ਹੈ। ਹਾਂ, ਇਹ ਸੱਚ ਹੈ ਕਿ ਉਹਨਾਂ ਦੇ ਘਰੋਂ ਗੱਲ ਬਾਹਰ ਨਹੀਂ ਨਿਕਲੀ, ਇਹ ਉਹਨਾਂ ਦੀ ਅਕਲਮੰਦੀ ਹੈ, ਇਹ ਉਹਨਾਂ ਦਾ ਇਤਫਾਕ ਹੈ, ਇਹ ਉਹਨਾਂ ਦਾ ਸਲੂਕ ਹੈ, ਇਹ ਉਹਨਾਂ ਦੀ ਤਾਰੀਫ ਹੈ ਕਿ ਉਹਨਾਂ ਦੇ ਘਰੋਂ ਗੱਲ ਬਾਹਰ ਨਹੀਂ ਨਿਕਲੀ। ਲੇਕਿਨ ਅਗਰ ਤੁਸੀਂ ਇਹ ਸੋਚੋ ਨਾ ਕਿ ਉਹਨਾਂ ਦੇ ਘਰ ਦੇ ਵਿੱਚ ਹੁੰਦੀ ਨਹੀਂ, ਤੇ ਇਹ ਝੂਠ ਹੈ। ਇੱਕ ਟੋਕਰੇ ਦੇ ਵਿੱਚ ਰਹਿੰਦਿਆਂ, ਇੱਕ ਛਾਨੇ ਦੇ ਵਿੱਚ ਰਹਿੰਦਿਆਂ ਭਾਂਡੇ ਨਾਲ ਭਾਂਡਾ ਖਹਿ ਹੀ ਪੈਂਦਾ। ਇੰਜ ਨਹੀਂ ਹੁੰਦਾ ਕਿ ਕਿਸੇ ਦੇ ਘਰ ਕੋਈ ਚੰਗੀ ਮਾੜੀ ਨਾ ਹੁੰਦੀ ਹੋਵੇ, ਮੀਆਂ ਬੀਵੀ ਦੇ ਵਿੱਚ, ਭੈਣ ਭਰਾਵਾਂ ਦੇ ਵਿੱਚ, ਦਿਓਰ ਜੇਠ ਦੇ ਵਿੱਚ, ਦਰਾਣੀ ਜਠਾਣੀ ਦੇ ਵਿੱਚ, ਹੈ ਨੂੰਹ ਸੱਸ ਦੇ ਵਿੱਚ, ਸਹੁਰੇ ਜਵਾਈ ਦੇ, ਯਾਨੀ ਕਿ ਮਾਮਲਾ ਇੱਕ ਬਣਿਆ, ਚੰਗੀ ਮਾੜੀ ਹੋ ਜਾਂਦੀ ਹੈ, ਊਂਚ ਨੀਚ ਹੋ ਜਾਂਦੀ ਹੈ। ਬੀਬੀਆਂ ਨੂੰ ਪਹਿਲਾਂ ਮੈਂ ਮੁਖਾਤਬ ਕਰਨਾ ਜਿਹੜੀਆਂ ਨੂੰਹਾਂ ਹੁੰਦੀਆਂ ਨੇ। ਜੇ ਅਗਰ ਘਰ ਦੇ ਵਿੱਚ ਸੱਸ ਵੱਲੋਂ, ਸਹੁਰੇ ਵੱਲੋਂ, ਦਿਓਰ ਵੱਲੋਂ, ਜੇਠ ਵੱਲੋਂ, ਦਰਾਣੀ ਵੱਲੋਂ, ਜਠਾਣੀ ਵੱਲੋਂ, ਨਨਾਣ ਵੱਲੋਂ ਕਿਸੇ ਪਾਸਿਓਂ ਕੋਈ ਚੰਗੀ ਮਾੜੀ ਹੋ ਜਾਂਦੀ, ਕੋਈ ਊਂਚ ਨੀਚ ਹੋ ਜਾਂਦੀ, ਅੱਛੀ ਬਹੂ, ਅੱਛੀ ਨੂੰਹ ਉਹ ਹੋਏ ਕਿ ਜਿਹੜੀ ਉਸ ਗੱਲ ਨੂੰ ਘਰ ਦੇ ਵਿੱਚ ਹੀ ਰਹਿਣ ਦੇ, ਚਾਰ ਦੀਵਾਰੀ ਦੇ ਵਿੱਚ ਹੀ ਰਹੇ। ਅਗਰ ਕੋਈ ਪ੍ਰੋਬਲਮ ਬਣ ਗਈ ਹੈ, ਕੋਈ ਟੈਨਸ਼ਨ ਬਣ ਗਈ ਹੈ, ਉਸ ਮਸਲੇ ਨੂੰ ਚਾਰ ਦੀਵਾਰੀ ਦੇ ਵਿੱਚ ਹੀ ਹੱਲ ਕਰੇ। ਯਾਦ ਰੱਖਿਓ, ਜਦੋਂ ਵੀ ਘਰ ਦੀ ਗੱਲ ਪੇਕੇ ਜਾਂਦੀ, ਜਦੋਂ ਘਰ ਦੀ ਗੱਲ ਪਿੰਡ ਦੇ ਚੌਧਰੀ ਕੋਲ ਜਾਂਦੀ, ਜਦੋਂ ਘਰ ਦੀ ਗੱਲ ਘਰੋਂ ਬਾਹਰ ਰਿਸ਼ਤੇਦਾਰਾਂ ਕੋਲ ਜਾਂਦੀ ਹੈ, ਉਦੋਂ ਉਹ ਗੱਲ ਦਾ ਗਲਿਆਣ ਬਣਦਾ। ਰਿਸ਼ਤੇਦਾਰਾਂ ਨੂੰ, ਮੈਂ ਰਿਸ਼ਤੇਦਾਰਾਂ ਨੂੰ ਭੈੜਾ ਨਹੀਂ ਆਂਦਾ, ਮੈਂ ਹਮੇਸ਼ਾ ਗੱਲ ਜੋੜਨ ਦੀ ਕਰਨਾ, ਤੋੜਨ ਦੀ ਨਹੀਂ ਕਰਦਾ। ਰਿਸ਼ਤੇਦਾਰਾਂ ਦੇ ਵਿੱਚ ਕੋਈ ਹੈ ਜਾਂ ਬਰਾਦਰੀ ਦੇ ਵਿੱਚ ਕੋਈ ਹੈ ਜਿਹੜਾ ਤੁਹਾਨੂੰ ਖੁਸ਼ਬਾਸ਼ ਵੇਖਣਾ ਚਾਹੁੰਦਾ ਹੋਵੇ, ਜਿਹੜਾ ਤੁਹਾਡੇ ਘਰ ਨੂੰ, ਤੁਹਾਡੇ ਚਮਨ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਗੁਲਸ਼ਨ ਨੂੰ ਮਹਿਕਦਾ ਵੇਖਣਾ ਚਾਹੁੰਦਾ ਹੋਵੇ। ਨਹੀਂ ਤਾਂ ਬਹੁਤੇ ਇਹੋ ਜਿਹੇ ਹੁੰਦੇ ਨੇ ਕਿ ਉਹ ਚਾਹੁੰਦੇ ਨੇ ਕਿ ਘਰ ਜੁੜਿਆ ਕਿਉਂ ਹੈ। ਜਿਹੜੀਆਂ ਔਰਤਾਂ, ਜਿਹੜੀਆਂ ਲੜਕੀਆਂ ਆਪਣੇ ਪੇਕਿਆਂ ਕੋਲੋਂ ਟਿਊਸ਼ਨਾਂ ਲੈਂਦੀਆਂ ਨੇ, ਆਪਣੇ ਮਾਪਿਆਂ ਕੋਲੋਂ, ਭੈਣਾਂ ਭਰਾਵਾਂ ਕੋਲੋਂ, ਆਪਣੇ ਪਿਛਲਿਆਂ ਕੋਲੋਂ ਮਸ਼ਵਰੇ ਲੈਂਦੀਆਂ ਰਹਿੰਦੀਆਂ ਨੇ ਕਿ ਮਤਲਬ ਹੁਣ ਇੰਜ ਹੋਇਆ, ਹੁਣ ਇੰਜ ਹੋਇਆ, ਹੁਣ ਇੰਜ ਹੋਇਆ, ਉਹ ਵੀ ਆਉਂਦੇ ਨੇ ਤੇ ਉਹਨਾਂ ਨਾਲ ਏਡਾ ਭੈੜਾ ਸਲੂਕ ਹੁੰਦਾ ਵੀ ਤੂੰ ਵਾਪਸ ਆਈ ਆ, ਸਾਨੂੰ ਨਹੀਂ ਚਾਹੀਦਾ, ਉਹ ਏਡੇ ਜ਼ਾਲਮ ਨੇ, ਏਡੇ ਜਾਬਰ ਨੇ। ਥੋੜਾ ਜਿਹਾ ਦਰਗੁਜ਼ਰ, ਥੋੜੀ ਜਿਹੀ ਬਰਦਾਸ਼ਤ, ਥੋੜਾ ਜਿਹਾ ਇੱਕ ਜਿਹੜਾ ਸਹਿ ਜਾਣਾ ਤੁਹਾਨੂੰ ਬੜੀ ਅੱਗੇ ਲੈ ਜਾਵੇਗਾ, ਬੜੀ ਕਾਮਯਾਬੀ ਦੇਵੇਗਾ, ਤੁਹਾਨੂੰ ਬੜਾ ਅਜ਼ੀਮ ਬਣਾ ਦੇਗਾ। ਲੇਕਿਨ ਜਿਹੜੀ ਬਰਦਾਸ਼ਤ ਹੈ, ਇਹ ਬਰਦਾਸ਼ਤ ਦਾ ਮਾਦਾ ਅਗਰ ਤੁਸੀਂ ਚਾਹੋਗੇ ਨਹੀਂ ਮੈਂ ਨਹੀਂ ਬਰਦਾਸ਼ਤ ਕਰਦਾ, ਮੈਂ ਨਹੀਂ ਮਤਲਬ ਇਹਦੀ ਗੱਲ ਨੂੰ ਬਰਦਾਸ਼ਤ ਕਰ ਸਕਦਾ, ਮੇਰੇ ਤੋਂ ਕੰਮ ਹੀ ਭਾਰਾ ਹੋ ਗਿਆ, ਤੇ ਇੰਜ ਘਰ ਟੁੱਟ ਜਾਂਦੇ ਨੇ। ਇਹਦੇ ਨਾਲ ਜੇ ਔਰਤ ਚਾਹੁੰਦੀ ਹੈ ਕਿ ਮੈਂ ਬਰਦਾਸ਼ਤ ਕਰਾਂ, ਤੇ ਮਰਦ ਨੂੰ ਵੀ ਚਾਹੀਦਾ ਕਿ ਮਰਦ ਬਣੇ, ਮਰਦ ਹੇਜੜਾ ਨਾ ਬਣੇ। ਬੇਸ਼ੁਮਾਰ ਬੜੇ ਸਾਰੇ ਮਰਦ ਐਸੇ ਨੇ ਬਾਹਰ ਚੰਗੇ ਭਲੇ, ਠੀਕ ਠਾਕ, ਖੁਸ਼ਬਾਸ਼, ਰਾਜ਼ੀਬਾਜ਼ੀ, ਹੱਸਦੇ ਖੇਡਦੇ, ਜਦੋਂ ਹੀ ਘਰ ਵੜਦੇ ਨੇ ਮੱਥੇ ਤੇ ਤਿਊੜੀਆਂ ਚੜ ਜਾਂਦੀਆਂ ਨੇ, ਉਸੇ ਵੇਲੇ ਜਨਾਬ ਵਾਲੀ ਘੂਰ ਪਿਆ ਵੇਖਣਾ, ਭਾਂਡੇ ਭੰਨਣ ਲੱਗ ਪੈਣਾ, ਰੋਟੀ 1 ਮਿੰਟ ਲੇਟ ਹੋ ਗਈ, ਨਮਕ ਥੋੜਾ ਜਿਹਾ ਵੱਧ ਪੈ ਗਿਆ, ਇੰਜ ਕੁੱਦ ਆਪਣੀ ਔਰਤ ਨੂੰ ਪੈਣਾ, ਬੀਬੀ ਨੂੰ, ਇਹ ਕੀ ਹੋਇਆ, ਇੰਜ ਕਿਉਂ ਹੋਇਆ। ਇੱਕ ਮਰਦਾਨਗੀ, ਇਹ ਤੁਹਾਡਾ ਕੋਈ ਬੰਦਿਆਈ ਨਹੀਂ, ਇਹ ਤੁਹਾਡੀ ਕੋਈ ਮਤਲਬ ਅਕਲਮੰਦੀ ਨਹੀਂ ਕਿ ਤੁਸੀਂ ਆਪਣੀ ਬੀਵੀ ਨੂੰ ਕੁੱਟੋ, ਆਪਣੀ ਔਰਤ ਨੂੰ ਤੁਸੀਂ ਮਾਰੋ। ਇਹ ਕਿੱਧਰ ਦੀ